दर्शकों ब्रेक तो बाद फिर दोबारा तुहाडा स्वागत है। सो व्यूअर्स गलबात करन जा रहे हैं कि प्रेजिडेंट ट्रंप ने खुल के ऐलान किया है कि मोदी ने उस नाल टैलीफोन ते गल करदियां वादा किया है कि भारत रूस तो तेल नहीं खरीदेगा। ट्रंप दे इस इंकशाफ तो बाद भारती हाकमां नूं फिर हत्थां पैरां दी पै गई है। हुण भारत दी हालत जड़ी है वाड़ विच ਜਿਹੜੇ फसे बिल्ले वर्गी है। सो इस बारे ਆਪਾਂ गलबात करन जा रहे हैं। सो ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੈਲੀਫੋਰਨੀਆ ਇੱਕ ਸਿੱਖ ਨੌਜਵਾਨ ਨੇ ਤੇ ਮੈਂ ਉਹਨਾਂ ਨੂੰ ਕਿਹਾ ਜੀ ਇਹ ਜਿਹੜਾ ਟਰੰਪ ਔਰ ਮੋਦੀ ਦੇ ਵਿਚਾਲੇ ਇਹ ਜ਼ਬਾਨੀ ਜਮ੍ਹਾਂ ਖਰਚ ਮੋਦੀ ਨੇ ਤਾਂ ਚਲੋ ਮੂੰਹ 'ਚ ਘੁੰਗੜੀਆਂ ਹੀ ਨਹੀਂ ਪਾਈਆਂ, ਉਹਨੇ ਮੂੰਹ ਸੀ ਵੀ ਲਿਆ ਔਰ ਜਿਹੜਾ ਉਹ ਹਿਜਾਬ ਵੀ ਮੂੰਹ 'ਤੇ ਬੰਨ੍ਹ ਲਿਆ ਵੀ ਟਰੰਪ ਵੱਲ ਦੇਖਣਾ ਨਹੀਂ ਹੈ। ਪਰ ਟਰੰਪ ਤਾਂ ਰਗੜੇ 'ਤੇ ਰਗੜਾ ਦਿੰਦਾ। ਅਜੇ ਤਾਂ 55 ਕੁ ਵਾਰ ਤਾਂ ਟਰੰਪ ਨੇ ਕਿਹਾ ਕਿ ਵੀ ਮੈਂ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਟੈਰਿਫ ਦੀ ਥ੍ਰੈਟ ਦੇ ਕੇ ਕਿ ਮੈਂ 200% ਤੁਹਾਡੇ 'ਤੇ ਲਾ ਦਿਆਂਗਾ, ਮੈਂ ਜੰਗ ਰੁਕਵਾਈ। ਔਰ ਜ਼ਾਹਰ ਹੈ ਸ਼ਹਬਾਜ਼ ਸ਼ਰੀਫ ਨੇ ਵਧਾਈ ਵੀ ਦਿੱਤੀ, ਦੁਬਾਰਾ ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਕੀਤਾ ਗਜ਼ਾ ਨੇ। ਈਵਨ ਬਹੁਤਿਆਂ ਨੂੰ ਭੁੱਲ ਗਿਆ ਹੋਵੇਗਾ ਕਿ ਰਸ਼ੀਆ ਨੇ ਵੀ ਪ੍ਰੈਜ਼ੀਡੈਂਟ ਟਰੰਪ ਦਾ ਥੈਂਕ ਯੂ ਕੀਤਾ ਸੀ ਭਾਰਤ ਪਾਕਿਸਤਾਨ ਵਿਚਾਲੇ ਜਿਹੜੀ ਹੈ ਉਹ ਸੀਜ਼ ਫਾਇਰ ਕਰਾਉਣ ਦੇ ਲਈ। ਹੁਣ ਜਿਹੜੇ ਮੁੱਦੇ 'ਤੇ ਉਹ 55 ਕੁ ਵਾਰ ਹੋ ਗਿਆ, ਹੁਣ ਜਿਹੜੇ ਮੁੱਦੇ ਦੇ ਉੱਤੇ ਟਰੰਪ ਮੋਦੀ ਨੂੰ ਔਰ ਇਹ ਅੱਜ ਦੀ ਤਾਜ਼ਾ ਖਬਰ ਉਹਦੇ 'ਚ ਟਰੰਪ ਨੇ ਜਿਸ ਨੂੰ ਐਂਬੈਸਡਰ ਡੈਜ਼ਿਗਨੇਟ ਬਣਾਇਆ ਔਰ ਸਪੈਸ਼ਲ ਇਨਵਾਏ ਵੀ ਬਣਾਇਆ ਇੰਡੀਆ ਦੇ ਵਿੱਚ ਮਿਸਟਰ ਸਰਜੀਓ, ਔਰ ਉਹ ਜਾ ਕੇ ਆਏ ਨੇ ਭਾਰਤ। ਸਰਜੀਓ ਜਿਹੜਾ ਹੈ ਉਹਨੇ ਆਪਣੇ ਕ੍ਰੈਡੈਂਸ਼ੀਅਲਸ ਵੀ ਮੋਦੀ ਨਾਲ ਵੀ ਮੁਲਾਕਾਤ ਕੀਤੀ, ਅਜੀਤ ਡੋਵਲ ਨਾਲ ਵੀ ਕੀਤੀ ਔਰ ਅੱਜ ਵਾਈਟ ਹਾਊਸ ਓਵਲ ਆਫਿਸ 'ਚ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਮਿਸਟਰ ਸਰਜੀਓ ਵੀ ਨਾਲ ਸੀ। ਔਰ ਜਿਹੜੇ ਅਲਫਾਜ਼ ਉਹਨਾਂ ਨੇ ਕਹੇ, ਇਸ ਤੋਂ ਪਹਿਲਾਂ ਕਿ ਮੈਂ ਇਹ ਦੱਸਾਂ ਕਿ ਵੀ ਮੈਂ ਤਾਂ ਉਹਨੂੰ ਨੌਜਵਾਨ ਨੂੰ ਪੁੱਛਿਆ, ਮੈਂ ਕਿਹਾ ਵੀ ਇਹ ਟਰੰਪ ਜਿਹੜਾ ਮੋਦੀ ਦਾ ਨਾਲ ਕਰ ਰਿਹਾ ਹੈ ਕੀ? ਉਹ ਕਹਿੰਦਾ ਜੀ ਇਹ ਇਵੇਂ ਹੀ ਹੈ ਜਿਵੇਂ ਕੋਈ 10 ਬੰਦਿਆਂ 'ਚ ਬੈਠੇ ਇੱਕ ਬੰਦਾ ਜਿਹੜਾ ਨਵਾਂ ਆਇਆ ਉਹਨੂੰ ਕਹੇ ਹੋਰ ਕੀ ਹਾਲ ਹੈ, ਉਹ ਕਹੇ ਜੀ ਠੀਕ ਠਾਕ ਹੈ। ਹੁਣ ਤਾਂ ਨਹੀਂ ਆਪਣੀ ਘਰ ਵਾਲੀ ਨੂੰ ਕੁੱਟਦਾ। ਕਹਿੰਦਾ ਹੁਣ ਉਹ ਬੰਦਾ ਨਾ ਕਹਿਣ ਜੋਗਾ ਕਿ ਵੀ ਮੈਂ ਪਹਿਲਾਂ ਕੁੱਟਦਾ ਸੀ ਹੁਣ ਨਹੀਂ ਕੁੱਟਦਾ, ਨਾ ਇਹ ਮਤਲਬ ਇਹ ਤਾਂ ਫੈਕਟ ਹੀ ਹੈ ਕਿ ਵੀ ਇਹ ਕਰਦਾ ਜਿਹੜਾ ਇਹਨੂੰ ਪੁੱਛਿਆ। ਕਹਿੰਦਾ ਵੀ ਜਿਹੜੀ ਉਹਦੀ ਹਾਲਤ ਹੁੰਦੀ ਹੈ ਜਿਹਨੂੰ 10 ਬੰਦਿਆਂ 'ਚ ਕੋਈ ਪੁੱਛ ਲਿਆ ਕਿ ਵੀ ਹੁਣ ਤਾਂ ਨਹੀਂ ਨਾ ਕੁੱਟਦਾ ਘਰ ਵਾਲੀ ਤੋਂ। ਕਹਿੰਦਾ ਇਸ ਵੇਲੇ ਮੋਦੀ ਦਾ ਹਾਲ ਇਹ ਹੋਇਆ ਹੈ ਵੀ ਮੂੰਹ ਬੋਲਣ ਜੋਗਾ ਨਹੀਂ। ਔਰ ਹੋਇਆ ਇਹ ਵੀ ਇਸ ਪ੍ਰੈਸ ਕਾਨਫਰੰਸ ਟਰੰਪ ਨੇ ਅੱਗੇ ਤਾਂ ਸੀਜ਼ ਫਾਇਰ ਤੱਕ ਦੀ ਗੱਲ ਸੀ, ਹੁਣ ਇੱਕ ਸਟੈਪ ਹੋਰ ਅੱਗੇ ਜਾ ਕੇ ਟਰੰਪ ਨੇ ਕਿਹਾ ਕਿ ਭਾਈ ਅਸੀਂ ਆਈ ਵਾਜ਼ ਹੈਪੀ ਦੈਟ ਇਹਦੇ 'ਚ ਮਿਸਟਰ ਟਰੰਪ ਹੈਡ ਸੈਡ ਹੀ ਵਾਜ਼ ਕੌਨਫੀਡੈਂਟ ਦੈਟ ਇੰਡੀਆ ਵੁੱਡ ਐਂਡ ਇਟਸ ਆਇਲ ਇੰਪੋਰਟ ਸੂਨ। ਉਹਨਾਂ ਨੇ ਕਿਹਾ ਕਿ ਜੀ ਹੁਣ ਭਾਰਤ ਵੀ ਮੋਦੀ ਨਾਲ ਮੇਰੀ ਫ਼ੋਨ 'ਤੇ ਗੱਲ ਹੋਈ ਹੈ ਔਰ ਉਹ ਮੋਦੀ ਨੇ ਮੈਨੂੰ ਕਿਹਾ ਵੀ ਹੁਣ ਅਸੀਂ ਬਿਲਕੁਲ ਨਹੀਂ ਖਰੀਦਾਂਗੇ ਆਇਲ ਰਸ਼ੀਆ ਦਾ। I was not happy that India was buying oil. PM Modi assured me today that they will not be buying oil from Russia. कि आज ही मेरी गल हुई है मोदी ਨਾਲ, ਕਹਿੰਦਾ ਅਸੀਂ ਬਿਲਕੁਲ ਰਸ਼ੀਆ ਤੋਂ ਨਹੀਂ ਖਰੀਦਾਂਗੇ। ਔਰ ਫਿਰ ਉਹਨਾਂ ਨੇ ਕਿਹਾ ਨਾਲ ਦੀ ਨਾਲ ਜਿਹੜੇ US ਦੇ ਐਂਬੈਸਡਰ ਡੈਜ਼ਿਗਨੇਟ ਹੈ ਸਰਜੀਓ ਗੌਰਵ ਵੀ ਪ੍ਰੈਜ਼ੈਂਟ ਸੀ। ਉਹਨੇ ਕਿਹਾ ਇਟ ਇਜ਼ ਅ ਲਿਟਲ ਬਿਟ ਆਫ ਪ੍ਰੋਸੈਸ ਬਟ ਦਾ ਪ੍ਰੋਸੈਸ ਇਜ਼ ਗੋਇੰਗ ਟੂ ਬੀ ਓਵਰ ਵਿਦ ਸੂਨ, ਕਿ ਵੀ ਇਹ ਇੰਡੀਆ ਵਾਲਾ ਕੰਮ ਇਹ ਮੁੱਕ ਜਾਏਗਾ। ਦੈਟ ਇਜ਼ ਅ ਬਿਗ ਸਟੈਪ। ਇਹ ਬਹੁਤ ਵੱਡੀ ਗੱਲ ਹੋਈ ਹੈ ਵੀ ਇੰਡੀਆ ਨੇ ਮੈਨੂੰ ਕਹਿ ਦਿੱਤਾ ਵੀ ਅਸੀਂ ਰਸ਼ੀਅਨ ਆਇਲ ਨਹੀਂ ਖਰੀਦਾਂ। ਨਾਓ ਵੀ ਆਰ ਗੋਇੰਗ ਟੂ ਗੈਟ ਚਾਈਨਾ ਟੂ ਡੂ ਦਾ ਸੇਮ ਥਿੰਗ। ਉਹਨੇ ਕਿਹਾ ਵੀ ਜਿਵੇਂ ਇੰਡੀਆ ਨੇ ਮਨਾ ਕਰਤਾ ਵੀ ਹੁਣ ਰੂਸ ਤਾਂ ਨਹੀਂ, ਇਵੇਂ ਚਾਈਨਾ ਵੀ ਕਰੇ। ਔਰ ਇਹ ਜਿਹੜਾ ਫਿਰ ਅੱਗੇ ਮੋਦੀ ਦੀ ਪ੍ਰੇਜ਼ ਕਰਦਿਆਂ ਉਹਨੇ ਕਿਹਾ ਮੋਦੀ ਇਜ਼ ਅ ਗ੍ਰੇਟ ਮੈਨ ਹੂ ਲਵਸ ਟਰੰਪ। ਫਿਰ ਕਹਿੰਦਾ ਵੀ ਮੈਨੂੰ ਇਹ ਨਾ ਲੱਗੇ ਹੀ ਡਿਡਨਟ ਵਾਂਟ ਟੂ ਡਿਸਟਰੋਏ ਮਿਸਟਰ ਮੋਦੀਜ਼ ਪੋਲੀਟੀਕਲ ਕਰੀਅਰ। ਮੈਂ ਇਹ ਕਹਿ ਕੇ ਕਿ ਜੀ ਉਹ ਮੈਨੂੰ ਪਿਆਰ ਕਰਦਾ ਇਹ ਨਾ ਹੋਏ ਵੀ ਉਹਦਾ ਸਿਆਸੀ ਕੈਰੀਅਰ ਖਤਮ ਹੋ ਜਾਏ। ਆਈ ਹੈਵ ਵਾਚਡ ਇੰਡੀਆ ਫॉर ਈਅਰਸ, ਇਟਸ ਐਨ ਇਨਕ੍ਰੈਡੀਬਲ ਕੰਟਰੀ ਐਂਡ ਐਵਰੀ ਸਿੰਗਲ ਈਅਰ ਯੂ would have a new leader, Mr. Trump said, adding, my friend has been there now for a long time. ਮੇਰਾ ਦੋਸਤ ਮੋਦੀ, wonderful man, he loves me. ਪਰ ਮੈਂ ਉਹਦਾ ਕੈਰੀਅਰ ਨਹੀਂ ਡਿਸਟਰੋਏ ਕਰਨਾ ਚਾਹੁੰਦਾ। ਔਰ ਉਹਨੇ ਹੁਣ ਮਤਲਬ ਇਹ ਤਾਂ ਇਹ ਕਹਿੰਦੇ ਨੇ ਕਿ ਵੀ ਕੀ ਕਹਿੰਦੇ ਨੇ ਚੁਰਾਏ ਦੇ ਵਿੱਚ ਲਿਆ ਕੇ ਨੰਗੇ ਕਰ ਦੇਣਾ ਵੀ ਆਹ ਲਓ ਮੇਰੇ ਨਾਲ ਤਾਂ ਹੋਇਆ। ਹੁਣ ਉਹਨਾਂ ਦੇ ਕੋਲ ਜਵਾਬ ਜਾਂ ਕੀ ਹੈ, ਜਿਵੇਂ ਮੈਂ ਅੱਗੇ ਜ਼ਿਕਰ ਕੀਤਾ ਸੀ ਕਿ
ਜਦੋਂ ਸ਼ਾਹਜਹਾਂ ਦਿੱਲੀ ਦੇ ਤਖਤ ਦੇ ਉੱਤੇ ਸੀ, ਆਗਰਾ ਉਹ ਜ਼ਿਆਦਾ ਸੀ ਉਹਦੀ ਕੈਪੀਟਲ, ਔਰ ਉਸ ਵੇਲੇ ਇੱਕ ਇਟਾਲੀਅਨ ਜਿਹੜੇ ਟਰੈਵਲਰ ਸੀ ਉੱਥੇ ਗਿਆ ਤਾਂ ਉਹਨੇ ਦਰਬਾਰ ਦੇ ਵਿੱਚ ਵੀ ਔਰ ਦੂਜੇ ਵੀ ਉਹਨੇ ਇਟਾਲੀਅਨ 'ਚ ਇੱਕ ਕਿਤਾਬ ਲਿਖੀ ਬਾਅਦ 'ਚ ਆਪਣੇ ਐਕਸਪੀਰੀਅੰਸ, ਉਹਨੂੰ ਬਾਅਦ 'ਚ ਅੰਗਰੇਜ਼ੀ ਔਰ ਦੂਸਰੀਆਂ ਜ਼ਬਾਨਾਂ 'ਚ ਹੋਇਆ। ਉਹਦੇ 'ਚ ਉਹਨੇ ਜਿਹੜੀ ਹਿੰਦੂ ਕਮਿਊਨਿਟੀ ਬਣੀਆਂ ਜਿਹੜੇ ਦਰਬਾਰ 'ਚ ਵੀ ਸੀ ਔਰ ਇਨਫਲੂਐਂਸ਼ੀਅਲ ਸੀ ਉਹਨਾਂ ਦਾ ਜ਼ਿਕਰ ਕੀਤਾ ਹੈ। ਤੇ ਉਹਦੇ 'ਚ ਉਹਨੇ ਕਿਹਾ ਵੀ ਇਹ ਲੋਕ ਅਜੀਬ ਨੇ, ਕਦੇ ਸਿੱਧਾ ਜਵਾਬ ਨਹੀਂ ਦਿੰਦੇ ਕਿਸੇ ਵੀ ਸਵਾਲ ਦਾ। ਉਹਨੇ ਕਿਹਾ ਵੀ ਜਿਸ ਤਰ੍ਹਾਂ ਜੇ ਅੱਜ ਬੁੱਧਵਾਰ ਹੈ ਤੇ ਉਹਨਾਂ ਨੂੰ ਪੁੱਛਿਆ ਜਾਏ ਕਿ ਅੱਜ ਕਿਹੜਾ ਦਿਨ ਹੈ, ਕਹਿੰਦੇ ਉਹ ਕਹਿਣਗੇ ਕਿ ਕੱਲ ਮੰਗਲਵਾਰ ਥਾ। ਫਿਰ ਪੁੱਛੋ ਵੀ ਨਹੀਂ ਅੱਜ ਕੀ ਹੈ, ਕੱਲ ਵੀਰਵਾਰ ਹੋਗਾ। ਉਹ ਕਹਿਣਗੇ ਵੀ ਕਦੇ ਵੀ ਸਟੇਟ ਜਿਹੜੀ ਗੱਲ ਬਿਲਕੁਲ ਪਲੇਨ ਹੈ ਵੀ ਅੱਜ ਦਿਨ ਕਿਹੜਾ, ਉਹਦਾ ਵੀ ਜਵਾਬ ਇਹ ਸਟੇਟ ਨਹੀਂ ਦਿੰਦਾ। ਹੁਣ ਟਰੰਪ ਤਾਂ ਭਾਵੇਂ ਠੀਕ ਹੈ ਕਿ ਜਿਹਨੂੰ ਕਹਿੰਦੇ ਨੇ ਵੀ ਪੰਜਾਬੀ 'ਚ ਭੌਂਕੜ ਹੈ, ਖੋਲਦਾ ਮੂੰਹ ਤਾਂ ਫਿਰ ਉਹ ਦੇਖਦਾ ਨਹੀਂ ਹੈ ਜੋ ਆਇਆ ਉਹਦੀ ਮੌਜੀ ਹੈ ਆਪਣਾ, ਲੇਕਿਨ ਉਹਨੇ ਜੇ ਗੱਲ ਕਹੀ ਤੇ ਜ਼ਾਹਰ ਹੈ ਵੀ ਮੋਦੀ ਨਾਲ ਗੱਲ ਹੋਈ ਨਹੀਂ ਹੋਈ, ਜਿਹੜਾ ਉਹਦਾ ਸਪੈਸ਼ਲ ਐਨਵॉय ਮਿਲ ਕੇ ਆਇਆ ਜਿਹਨੇ ਐਂਬੈਸਡਰ ਜਿਹਨੂੰ ਲਾਇਆ ਉਹ ਜੇ ਪਰਸੋਂ ਮਿਲ ਕੇ ਆਇਆ ਦੋਨਾਂ ਨੂੰ, ਮੋਦੀ ਨੂੰ ਵੀ, ਐਸ ਜੈ ਸ਼ੰਕਰ ਨੂੰ ਵੀ, ਦੂਜੇ ਨੂੰ ਵੀ, ਉਹਨੂੰ ਉਹਨਾਂ ਨੇ ਕਨਵੇ ਕਰਤਾ ਹੋਣਾ ਕਿ ਜੀ ਟਰੰਪ ਨੂੰ ਕਹਿ ਦਿਓ ਅਸੀਂ ਬੰਦ ਕਰ ਦਿਆਂਗੇ ਰਸ਼ੀਅਨ ਆਇਲ। ਹੁਣ ਜਦੋਂ ਉਹਨਾਂ ਨੇ ਟਰੰਪ ਨੇ ਇਹ ਲਾਈਨ ਲਈ, ਇੰਡੀਆ ਫਿਰ ਆਲਰੇਡੀ ਮੋਦੀ ਦੀ ਜਿਹੜੀ ਬਿਸਤੀ ਤੇ ਬਿਸਤੀ ਚੱਲ ਰਹੀ ਹੈ ਉਹਨੂੰ ਉਹਨਾਂ ਨੇ ਜਿਹੜਾ ਇੰਡੀਆ ਨੇ ਇਸ ਦੇ ਉੱਤੇ ਉਹਨਾਂ ਦੀ ਐਕਸਟਰਨਲ ਅਫੇਅਰ ਮਿਨਿਸਟਰਸ ਨੇ ਕਿਹਾ ਕਿ ਵੀ ਅਸੀਂ ਜਿਹੜਾ ਮੋਦੀ ਨਾਲ ਤਾਂ ਗੱਲ ਨਹੀਂ ਹੋਈ ਟਰੰਪ ਦੀ, ਪਰ ਕਿਉਂਕਿ ਅਸੀਂ ਦੇਖ ਰਹੇ ਹਾਂ ਸਾਡੀਆਂ ਲੋੜਾਂ ਕੀ ਨੇ, ਦੂਜਾ ਕੀ ਹੈ, ਅਸੀਂ ਉਹਦੇ ਮੁਤਾਬਕ ਦੇਖਾਂਗੇ, ਉਹਦੇ ਮੁਤਾਬਕ ਕਰਾਂਗੇ। ਸੋ ਉਹਦੇ ਤੋਂ ਪੱਲਾ ਵੀ ਝਾੜਨ ਦੀ ਕੋਸ਼ਿਸ਼ ਕੀਤੀ ਤੇ ਪੱਲਾ ਝਾੜਿਆ ਵੀ ਨਹੀਂ ਜਾਂਦਾ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਟਰੰਪ ਦੇ ਸਾਹਮਣੇ ਇਹ ਵੀ ਕਹਿਣ ਦੀ ਹਿੰਮਤ ਨਹੀਂ ਰੱਖਦੇ ਵੀ ਇਵੇਂ ਨਹੀਂ ਹੋਇਆ, ਬਿਲਕੁਲ ਇਵੇਂ ਹੈ। ਇਹ ਵੱਖਰੀ ਗੱਲ ਹੈ ਜਿਵੇਂ ਉਹਨਾਂ ਦਾ ਯਸ਼ਵੰਤ ਸਿਨਹਾ ਫਾਈਨੈਂਸ ਮਿਨਿਸਟਰ ਇੰਡੀਆ ਦਾ ਸਾਬਕਾ ਵਾਜਪਾਈ ਦਾ, ਉਹ ਕਹਿੰਦਾ ਜ਼ਰੂਰੀ ਨਹੀਂ ਹੁੰਦਾ ਵੀ ਉਹਨਾਂ ਨੇ ਡਾਇਰੈਕਟ ਕਿਹਾ, ਉਹਨੇ ਕਿਹਾ ਵੀ ਕਨਵੇ ਕਰਤਾ ਹੋਏਗਾ ਇੰਡੀਆ ਨੇ, ਉਹ ਉਹਦੇ ਸਰਜੀਓ ਰਾਹੀਂ ਕੀਤਾ, ਐਂਬੈਸਡਰ ਡੈਜ਼ਿਗਨੇਟ ਰਾਹੀਂ ਜਾਂ ਫੋਰਨ ਮਿਨਿਸਟਰ ਰਾਹੀਂ ਕੀਤਾ। ਟਰੰਪ ਐਵੇਂ ਨਹੀਂ ਕਹਿ ਸਕਦਾ ਅਦਰਵਾਈਜ਼ ਕਿ ਭਾਈ ਉਹਨਾਂ ਨੇ ਇਵੇਂ ਕੀਤਾ। ਸੋ ਹੁਣ ਇਹਨੂੰ ਇਹ ਕਹਿ ਰਹੇ ਨੇ ਕਿ ਵੀ ਟਰੰਪ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕ੍ਰਾਸ ਸੌਰਡਸ ਓਵਰ ਇੰਡੀਆਜ਼ ਰਸ਼ੀਅਨ ਆਇਲ ਇੰਪੋਰਟਸ। ਇਹ ਹੈ ਜਦੋਂ ਤੁਸੀਂ ਕਿਸੇ ਨੂੰ ਰੱਬ ਨੇ ਬੇਇੱਜ਼ਤ ਕਰਨਾ ਹੁੰਦਾ ਹੈ ਜਾਂ ਜਿਸ ਨੂੰ ਜ਼ਲੀਲ ਕਰਨਾ ਹੁੰਦਾ ਹੈ, ਤੇ ਜੋ ਉਹ ਦੇਖਣਾ ਹੋਏ ਵੀ ਕੀ ਹੈ, ਤੇ ਇਸ ਵੇਲੇ ਮੋਦੀ ਔਰ ਇੰਡੀਆ ਦੀ ਜ਼ਲਾਲਤ ਹੈ। ਕੋਈ ਦਿਨ ਐਸਾ ਨਹੀਂ ਗੁਜ਼ਰਦਾ ਇੱਕ ਪਾਸੇ ਛਿੱਤਰ ਪੈਂਦਾ ਦੂਜੇ ਪਾਸੇ ਡਾਂਗ ਪੈਂਦੀ ਹੈ, ਕਦੇ ਭਿਉਂ ਕੇ ਪੈਂਦਾ ਛਿੱਤਰ, ਕਦੇ ਖਾਲੀ ਪੈਂਦਾ, ਪਰ ਛਿੱਤਰੋ ਛਿੱਤਰੀ ਕੰਮ ਹੋ ਕੇ ਵੀ ਫਿਰ ਵੀ ਭਾਰਤ ਦੇਸ਼ ਮਹਾਨ ਹੈ ਔਰ ਵਿਸ਼ਵ ਗੁਰੂ ਭਾਰਤ ਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।